पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 185 ਚੱਕ ਝੁਮਰਾ ਦੇ ਵਿੱਚ। ਇੱਥੇ ਇੱਕ ਬਹੁਤ ਇਲਾਕੇ ਦੇ ਮਸ਼ਹੂਰ ਤਰੀਨ ਫੈਮਿਲੀ ਜਿਹੜੀ ਨਵਾਜ਼ਾ ਸਿੱਖ ਦੇ ਨਾਂ ਤੇ ਬੜੀ ਉਹਨਾਂ ਦੀ ਜਾਣ ਪਹਿਚਾਣ ਆ, ਲੋਕ ਜਾਣਦੇ ਆ ਉਹਨਾਂ ਨੂੰ, ਤੇ ਉਹਨਾਂ ਦੇ ਅਸੀਂ ਡੇਰੇ ਤੇ ਆਏ ਆ। ਇਹ ਉਹਨਾਂ ਦੇ ਭਾਈ ਸਾਡੇ ਨਾਲ ਸਰਦਾਰ ਰਿਆਜ਼ ਬਾਜਵਾ ਸਾਹਿਬ ਬੈਠੇ ਆ। ਇਹ ਜਿਹੜੇ ਇਹਨਾਂ ਦੇ ਭਾਈ ਸਰਦਾਰ ਰਵਿੰਦਰ ਸਿੰਘ ਬਾਜਵਾ ਸਾਹਿਬ ਜਿਹੜਾ ਕਿ ਸਿੱਖ ਫੈਮਿਲੀ ਨਾਲ ਤਾਲੁਕ ਰੱਖਦੇ ਆ। ਉਹਨਾਂ ਦੇ ਨਾਲ ਸਾਡੇ ਵੱਡੇ ਵੀਰ ਸਰਦਾਰ ਇਮਤਿਆਜ਼ ਬਾਜਵਾ ਜਿਨ੍ਹਾਂ ਨੂੰ ਤਾਜੀ ਦੇ ਨਾਂ 'ਤੇ ਜਾਣਿਆ ਜਾਂਦਾ, ਇਹ ਵੀ ਬੈਠੇ ਆ। ਇਹ ਜਿਹੜੇ ਸਾਡੇ ਸਰਦਾਰ ਰਵਿੰਦਰ ਸਿੰਘ ਰਵੀ ਬਾਜਵਾ ਸਾਹਿਬ ਆ, ਇਹ ਜਿਹੜੇ ਆ ਇਹ ਹਿੰਦੁਸਤਾਨ ਚਲੇ ਗਏ ਸੀ। ਇਹਨਾਂ ਦੀ ਫੈਮਿਲੀ ਉੱਥੇ ਆ ਅਤੇ ਇਹਨਾਂ ਨਾਲ ਇਹਨਾਂ ਦੀ ਰਿਸ਼ਤੇਦਾਰੀ ਬਹੁਤ ਗੂੜੀ ਆ, ਯਾਨੀ ਇਹਨਾਂ ਦੇ ਤਾਇਓ ਚਾਚੂ ਆਪਣੇ ਭਾਈ ਲੱਗਦੇ ਆ। ਅੱਜ ਆਪਾਂ ਇਹਨਾਂ ਕੋਲ ਗੱਲਬਾਤ ਕਰਨੀ ਕਿ ਇਹ ਕਿਸ ਤਰ੍ਹਾਂ ਵਿਛੜੇ ਆ, ਇਹ ਦੁਬਾਰਾ ਮਿਲੇ ਕਿਸ ਤਰ੍ਹਾਂ, ਉਹ ਸਾਰੀ ਗੱਲਬਾਤ ਆਪਾਂ ਇਹਨਾਂ ਕੋਲ ਰਿਕਾਰਡ ਕਰਨੀ। ਜੀ ਰਵੀ ਬਾਈ, ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਵਿਛੋੜਾ ਉਸ ਤੋਂ ਬਾਅਦ ਮਿਲਾਪ ਇਹ ਕਿਸ ਤਰ੍ਹਾਂ ਹੋਇਆ? ਦੇਖੋ ਜੀ, ਸਾਡੇ ਦਾਦਾ ਜੀ ਦੇ 2 ਵਿਆਹ ਸੀ, 3 ਸੀ। ਪਹਿਲੀ ਦਾਦੀ ਸਾਡੀ ਫੌਤ ਹੋ ਗਈ ਸੀ, ਫਿਰ ਦੂਜੀ ਦਾਦੀ ਸਾਡੀ ਦਾਦੀ ਦੇ ਨਾਲ ਦਾਦਾ ਜੀ ਦਾ ਵਿਆਹ ਹੋਇਆ, ਅਤੇ ਫਿਰ ਤੀਸਰੀ ਦਾਦੀ ਸਾਡੀ ਸਰਦਾਰ ਰਿਆਜ਼ ਬਾਜਵਾ ਦੀ ਦਾਦੀ, ਉਹ ਮੁਸਲਿਮ ਸੀ। ਅਤੇ ਜਦ ਪਾਰਟੀਸ਼ਨ ਹੋਈ ਆ ਅਤੇ ਸਾਡੀ ਫੈਮਿਲੀ ਇੰਡੀਆ ਚਲੇ ਗਈ ਅਤੇ ਇਹਨਾਂ ਦੀ ਫੈਮਿਲੀ ਇੱਥੇ ਰਹਿ ਗਈ, ਅਤੇ ਦਾਦਾ ਜੀ ਪਾਰਟੀਸ਼ਨ ਦੇ ਟਾਈਮ ਥੋੜ੍ਹੇ ਬਿਮਾਰ ਸੀਗੇ ਅਤੇ 2 ਮਹੀਨੇ ਬਾਅਦ ਫੌਤ ਹੋ ਗਈ। ਉਹ ਪੂਰੇ ਹੋ ਗਏ। ਆਪਣੇ ਦਾਦਾ ਜੀ ਦਾ ਨਾਂ ਕੀ ਸੀ? ਸਰਦਾਰ ਭਗਵਾਨ ਸਿੰਘ ਬਾਜਵਾ। ਉਹ ਜ਼ੈਲਦਾਰ ਸੀ ਇਸ ਇਲਾਕੇ ਦੇ, ਅਤੇ ਨਾਲ ਆਨਰਰੀ ਮੈਜਿਸਟ੍ਰੇਟ ਸੀ। ਮੇਰੇ ਡੈਡੀ ਦੇ ਚਾਚਾ ਜੀ ਉਹ ਸਰਦਾਰ ਇੰਦਰ ਸਿੰਘ ਬਾਜਵਾ, ਉਹ ਡਿਪਟੀ ਕਮਿਸ਼ਨਰ ਸੀ, ਅਤੇ ਉਹ ਅਸੀਂ ਉੱਧਰ ਚਲੇ ਗਏ। ਮੇਰਾ ਤਾਂ ਖੈਰ ਚਲੋ ਬਰਥ ਇੰਡੀਆ ਦਾ ਆ। ਮੇਰੇ ਫਾਦਰ ਸਾਹਿਬ ਜਦ ਇੱਥੋਂ ਗਏ ਅਤੇ ਉਹ 29 ਸਾਲਾਂ ਦੇ ਸੀ, ਅਤੇ ਮੇਰੀ ਵੱਡੀ ਭੂਆ ਇੱਕ 34 ਸਾਲ ਦੀ ਸੀ, ਇੱਕ 32 ਸਾਲ ਦੀ ਸੀ, 4 ਮੇਰੀਆਂ ਭੂਆ ਅਤੇ ਇੱਕ ਚਾਚਾ ਜੀ। ਅਤੇ ਕਿਉਂਕਿ ਡੈਡੀ ਪੂਰੇ ਸੁਰਤ ਵਿੱਚ ਗਏ ਆ ਇੱਥੋਂ 29 ਸਾਲ ਦੀ ਉਮਰ, ਅਤੇ ਮੇਰੀ ਭੂਆ ਜੀ ਉਹ ਦੱਸਦੇ ਰਹੇ ਪਾਰਟੀਸ਼ਨ ਦੇ ਟਾਈਮ ਕਿ ਵੀ ਸਾਡਾ ਪਿੰਡ ਸੀਗਾ, ਸਾਡੇ ਦਾਦਾ ਜੀ ਦੇ ਨਾਮ 'ਤੇ ਪਿੰਡ ਸੀ। ਸਾਡਾ ਜੱਦੀ ਘਰ ਇੱਕ ਪਿੰਡ ਮਾਣਕ ਜ਼ਿਲ੍ਹਾ ਨਾਰੋਵਾਲ 'ਚ ਆ, ਇੱਥੇ ਦਾਦਾ ਜੀ ਦੀ ਜ਼ੈਲ ਸੀਗੀ। ਅਤੇ ਉਹ ਮੇਰੇ ਕੋਲ ਇੱਕ ਤਾਂ ਦਾਦਾ ਜੀ ਦਾ ਨਾਮ ਸੀਗਾ, ਇੱਕ ਮੈਨੂੰ ਇੰਨਾ ਪਤਾ ਸੀਗਾ ਕਿ ਵੀ ਸਾਡੀ ਉੱਧਰ ਇੱਕ ਦਾਦੀ ਜੀ ਸੀ, ਪਰ ਬੱਚਿਆਂ ਦਾ ਵੇਰਵਾ ਨਹੀਂ ਸੀਗਾ। ਮੈਂ ਬੜੇ ਸਾਲ ਹੋਏ, ਮਤਲਬ ਕਹਿ ਲਓ ਵੀ 15 ਤੋਂ 20 ਸਾਲ ਹੋ ਗਏ ਮੈਨੂੰ ਪਿੰਡ ਲੱਭਦੇ ਨੂੰ, ਅਤੇ ਪਿੰਡ ਨਹੀਂ ਲੱਭਿਆ। ਬੜੇ ਬੰਦਿਆਂ ਨੂੰ ਪੁੱਛਿਆ ਵੀ ਸਰਦਾਰ ਭਗਵਾਨ ਸਿੰਘ ਵਾਲਾ, ਭਗਵਾਨ ਸਿੰਘ ਬਾਜਵਾ, ਅੱਛਾ ਉਹ ਕਿਸੇ ਨੂੰ ਨਹੀਂ ਪਤਾ ਸੀ। ਮੈਂ ਬਾਹਰ ਕੋਈ ਪਾਕਿਸਤਾਨੀ ਮਿਲ ਜਾਵੇ ਜਾਂ ਇੰਟਰਨੈਟ 'ਤੇ ਕਈ ਵਾਰ ਵੇਰਵਾ ਵੀ ਪਾਇਆ, ਕੋਈ ਤਫਸੀਲ ਨਹੀਂ ਮਿਲੀ। ਇਸੀ ਦੌਰਾਨ ਇਹ ਵੀ ਇੱਦਾਂ ਹੀ ਲੱਭ ਰਹੇ ਸੀਗੇ। ਇਹਨਾਂ ਨੇ ਇੱਕ ਇੰਟਰਵਿਊ ਰਿਕਾਰਡ ਕੀਤੀ YouTube 'ਤੇ, ਉਹ ਬੜੀ ਮਕਬੂਲ ਹੋਈ, ਹਰ ਥਾਂ ਦੇਖੀ, ਅਤੇ ਲੋਕਾਂ ਨੂੰ ਕਈਆਂ ਨੂੰ ਇਲਮ ਹੋਇਆ ਕਿ ਵੀ ਇਹ 2 ਫੈਮਲੀਆਂ ਡਿਫਰੈਂਟ ਥਾਂ 'ਤੇ ਚਲੇ ਗਈਆਂ ਹੈ। ਫਿਰ ਮੈਨੂੰ ਇੱਕ ਮੁੰਡਾ ਮਿਲ ਗਿਆ ਇੰਟਰਨੈਟ 'ਤੇ ਗੱਲ ਕਰਦੇ ਆ, ਉਹ ਇੱਥੇ ਚੱਕ ਝੁਮਰੇ ਦਾ ਸੀਗਾ, ਅਤੇ ਉਹ ਇਸ ਪਿੰਡ ਦਾ ਭੇਤੀ ਸੀਗਾ, ਉਹਨੂੰ ਪਤਾ ਸੀਗਾ ਇਸ ਪਿੰਡ ਦਾ। ਅਤੇ ਮੈਂ ਉਹਨੂੰ ਕਿਹਾ ਕਿ ਵੀ ਮੈਨੂੰ ਕਿਸੇ ਦਾ ਨੰਬਰ ਲੈ ਕੇ ਦੇ, ਅਤੇ ਉਹਨੇ ਰਿਸ਼ਤੇ 'ਚ ਹੀ ਹੁਣ ਮੇਰਾ ਭਤੀਜਾ ਅਦਨਾਨ ਬਾਜਵਾ, ਉਹਦਾ ਨੰਬਰ ਲੈ ਕੇ ਦਿੱਤਾ। ਉਹਦਾ ਵਾਕਫਕਾਰ ਸੀਗਾ, ਅਤੇ ਮੈਂ ਜਦ ਫਿਰ ਅਦਨਾਨ ਨੂੰ ਕਾਲ ਕੀਤਾ ਅਤੇ ਫਿਰ ਰਾਬਤਾ ਜੁੜ ਗਿਆ। ਫਿਰ ਪਿੰਡ ਲੱਭਦੇ ਲੱਭਦੇ ਮੈਨੂੰ ਜੀ ਵੀ ਲੱਭ ਗਏ। ਫਿਰ ਸਾਰੇ ਵੀ ਦਾਦੀ ਜੀ ਦੇ 3 ਬੇਟੇ ਅਤੇ ਗਾਂ, ਉਹਨਾਂ ਦੀ ਫਿਰ ਸਾਰੀ ਡਿਟੇਲ ਮਿਲੀ। ਇਹ ਮੈਨੂੰ ਕੋਈ ਹੁਣ 1.5 ਸਾਲ ਹੋ ਗਿਆ ਹੋਣਾ ਆ, ਅਤੇ ਪਰ ਫਿਰ ਕਰੋਨਾ ਕਰਕੇ ਆ ਨਾ ਹੋਇਆ। ਅਤੇ ਹੁਣ ਜਿੱਦਾਂ ਹੀ ਪਹਿਲਾ ਮੌਕਾ ਮਿਲਿਆ, ਕਰੋਨਾ ਮੁੱਕਿਆ, ਅਤੇ ਮੈਂ ਆਪਣਾ ਪਿੱਛੋਂ ਜੱਦੀ ਪਿੰਡ ਦੇਖਣ ਆਇਆ।
ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ। ਅੱਛਾ, ਉਸ ਤੋਂ ਬਾਅਦ ਫਿਰ ਤੁਹਾਡੇ ਰਾਬਤੇ ਆਪਸ ਵਿੱਚ ਇੱਕ ਦੂਜੇ ਨਾਲ ਵੀਡੀਓ ਕਾਲ ਵਗੈਰਾ ਤੇ ਹੋਣ ਲੱਗ ਪਏ? ਹਾਂਜੀ, ਫੋਨਾਂ ਤੇ ਹੋਣ ਲੱਗ ਪਏ, ਫੋਟੋਆਂ ਇੱਕ ਦੂਜੇ ਨੂੰ ਭੇਜੀਆਂ, ਬਜ਼ੁਰਗਾਂ ਦੀਆਂ ਭੇਜੀਆਂ। ਮੈਨੂੰ ਮੇਰੇ ਦਾਦੀ, ਇਹਨਾਂ ਦੇ ਦਾਦੀ ਜੀ ਦਾ ਵੀ ਨਾਮ ਪਤਾ ਸੀਗਾ, ਸੋ ਵੇਰਵਾ ਜੁੜ ਗਿਆ। ਬਾਕੀ ਜਦ ਪਿੰਡ ਹੀ ਦਾਦਾ ਜੀ ਦਾ ਸੀਗਾ ਤੇ ਉਹ ਫਿਰ ਤਫਸੀਲ ਸੌਖੀ ਹੋ ਗਈ। ਸਾਡੇ ਕਈ ਜੀਆਂ ਦੇ ਹਾਲੇ ਵੀ ਹੈ ਨਾ ਮੁਹਾਂਦਰੇ, ਨੱਕਾਂ ਦੇ ਨੈਣ ਨਕਸ਼ ਨਾ ਮਿਲਦੇ ਆ। ਇਹਨਾਂ ਦੇ ਜਿਹੜੇ ਵਾਲਿਦ ਸਾਹਿਬ ਆ ਤੇ ਮੇਰੀਆਂ ਭੂਆ ਆ, ਫੂਫੀਆਂ, ਉਹਨਾਂ ਦੇ ਕਈ ਅਸੀਂ, ਮੈਂ ਪਿੱਛੇ ਵੀ ਇੰਡੀਆ ਭੇਜੇ ਤੇ ਉਹ ਕਹਿੰਦੇ ਆ ਕਿ ਨੈਣ ਨਕਸ਼ ਤਾਂ ਹੁਣ ਜੋ ਇੱਕ ਹੁਣ, ਕਿਉਂਕਿ ਇੱਕ ਦਾਦੇ ਦੇ ਪੋਤੇ ਹੋ ਗਏ ਨਾ, ਉਹ ਇੱਕ ਦਾਦੇ ਦੇ ਬੱਚੇ ਹੋ ਗਏ, ਅਸੀਂ ਗਾਂ ਇੱਕ ਦਾਦੇ ਦੇ ਪੋਤੀਆਂ ਹੋ ਗਏ, ਤੇ ਲੱਭਦੇ ਲਮਾਂਦੇ ਜੀ ਲੱਭ ਗਏ। ਅੱਛਾ, ਤੁਹਾਨੂੰ ਇਹ ਤਾਂਘ ਕਿੱਦਾਂ ਪਈ ਵੀ ਸਾਡੇ ਯਾਰ ਜਿਹੜੇ ਆਪਣੇ ਅੱਧੇ ਰਿਸ਼ਤੇਦਾਰ ਤਾਂ ਪਾਕਿਸਤਾਨ ਬੈਠੇ ਆ, ਇਹਨਾਂ ਨੂੰ ਮਿਲਣਾ ਚਾਹੀਦਾ ਹੈ? ਕਿਸ ਤਰ੍ਹਾਂ ਤਾਂਘ ਪਈ ਤੁਹਾਨੂੰ? ਇਹ ਤਾਂ ਬੜੀ ਦੇਰ ਤੋਂ ਸੀ, ਕਿਉਂਕਿ ਦੇਖੋ ਉਹ ਘਰ 'ਚ ਗੱਲਾਂ ਸੁਣਦੇ ਆਏ ਸੀਗੇ। ਫਾਦਰ ਸਾਹਿਬ ਨੇ ਮੇਰੇ ਹਰ ਵੇਲੇ ਜ਼ਿਕਰ ਕਰਨਾ ਕਿ ਵੀ ਸਾਡੀ ਉੱਥੇ ਜ਼ਮੀਨ ਸੀ, ਸਰਦਾਰੀ ਸੀ, ਸਭ ਗਵਾ ਲਿਆ, ਤੇ ਔਕੜਾਂ ਵੀ ਆਈਆਂ ਕਿਉਂਕਿ ਜਦ ਵੰਡ ਤੋਂ ਬਾਅਦ ਸਾਰਾ ਹੀ ਕੁਝ ਗਵਾ ਕੇ ਉੱਥੇ ਗਏ, ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕੀਤੀ। ਉਹ ਸਾਰੀਆਂ ਮੁਸੀਬਤਾਂ ਕੱਢਦੇ, ਪਰ ਗੱਲਾਂ ਕਰਦੇ ਰਹੇ। ਕੁਝ ਤਫਸੀਲ ਮੈਂ ਲਿਖੀ ਸੀ, ਐਵੇਂ ਮੇਰਾ ਇੱਕ ਰੁਝਾਨ ਹੀ ਆ ਕਿ ਵੀ ਆਪਣੇ ਪਿਛੋਕੜ ਦੇ ਨਾਲ ਜੁੜ ਕੇ ਰਹਿਣਾ ਤੇ ਵਧੀਆ ਲੱਗਦਾ ਆ। ਤੇ ਉਹ ਬਸ ਉਹ ਪਿਛੋਕੜ ਲੱਭਦੇ ਲੱਭਦੇ ਪਿੰਡ ਤੱਕ ਆ ਪਹੁੰਚੇ ਅੱਜ। ਅੱਛਾ, ਇਹ ਜਦੋਂ ਤੁਹਾਨੂੰ ਪਤਾ ਲੱਗਾ ਵੀ ਸਾਡੇ ਆ ਰਿਸ਼ਤੇਦਾਰ ਆ, ਸਾਡੇ ਬਾਪ ਦਾਦਾ ਦੀ ਜਿਹੜੀ ਦੂਸਰੀ ਦਾਦੇ ਦੀ ਔਲਾਦ ਆ, ਉਹ ਇੱਥੇ ਆ ਬੈਠੇ ਆ, ਸਾਡੇ ਸਰਦਾਰ ਰਿਆਜ਼ ਹੋਣੀ, ਸਰਦਾਰ ਇਮਤਿਆਜ਼ ਹੋਣੀ, ਫਿਰ ਪਾਵਰ ਵਿੱਚ ਵੀ ਆ, ਤਕੜੇ ਬੰਦੇ, ਇਲਾਕੇ ਦੇ ਤਕੜੇ ਬੰਦੇ ਗਿਣੇ ਜਾਂਦੇ ਸੀਗੇ, ਇੱਕ ਨਾਂ ਸੀ ਇਹਨਾਂ ਦਾ, ਇੱਕ ਮਤਲਬ ਡਾਊਨ ਦੇ ਤੌਰ ਤੇ ਗਿਣੇ ਜਾਂਦੇ, ਤੇ ਕੀ ਮਹਿਸੂਸ ਹੁੰਦਾ ਸੀ ਤੁਹਾਨੂੰ? ਨਹੀਂ, ਸਾਨੂੰ ਤਾਂ ਖੁਸ਼ੀ ਵੀ ਬੜੀ ਆ ਤੇ ਫਖਰ ਵੀ ਬਹੁਤ ਆ। ਖੁਸ਼ੀ ਜੀਆਂ ਦੇ ਮਿਲਣ ਦੀ ਖੁਸ਼ੀ, ਤੁਹਾਨੂੰ ਚਾਣਚੱਕ ਕੋਈ ਚੀਜ਼ ਗੁਆਚੀ ਲੱਭ ਜੇ, ਹੈ ਨਾ। ਦੇਖੋ ਤੁਸੀਂ ਤਾਂ ਪਿੰਡ ਲੱਭ ਰਹੇ ਆ, ਪਰ ਪਿੰਡ ਦੇ ਨਾਲ ਜੀ ਵੀ ਲੱਭ ਗਏ, ਉਹ ਵੀ ਖੂਨ ਦਾ ਰਿਸ਼ਤਾ, ਤਾਏ ਚਾਚੇ ਦੇ ਮਤਲਬ ਬੜਾ ਨਜ਼ਦੀਕੀ ਰਿਸ਼ਤਾ ਹੋ ਗਿਆ ਕਿ ਵੀ ਇੱਕ ਦਾਦੇ ਦੇ ਪੋਤੇ ਪੋਤੀਆਂ, ਤੇ ਬੜੀ ਖੁਸ਼ੀ ਹੋਈ। ਇਮੋਸ਼ਨਲ ਵੀ ਬੜੇ ਹੋਏ, ਰੋਏ ਵੀ, ਹਨਾ, ਤੇ ਫਖਰ ਵੀ ਹੋਇਆ। ਅੱਛਾ, ਆਪਣੇ ਜਿਹੜੇ ਉੱਥੇ ਰਹਿੰਦੇ ਆਪਣੇ, ਤੁਹਾਡਾ ਸ਼ਰੀਕਾ ਕਬੀਲਾ ਲਾ ਲਓ ਜਾਂ ਤੁਹਾਡੇ ਬਾਕੀ ਭੈਣ ਭਾਈ ਆ, ਉਹਨਾਂ ਦਾ ਹਿਸਾਬ ਕਿਤਾਬ ਡੇਰੇਦਾਰੀ ਤਰ੍ਹਾਂ ਇਦਾਂ ਦਾ ਹੀ ਆ ਜਾਂ ਥੋੜਾ ਜਿਹਾ ਫਰਕ ਆ? ਹੁਣ ਥੋੜਾ ਜਿਹਾ ਟਾਈਮ ਨਾਲ ਮਾਡਰਨ ਹੋ ਗਏ ਆ, ਸ਼ਹਿਰਾਂ 'ਚ ਆ ਗਏ ਆ, ਖੇਤੀਬਾੜੀ ਹਾਲੇ ਵੀ ਕਰਦੇ ਆ, ਪਰ ਬਹੁਤ ਵਰੇ ਹੋ ਗਏ, 75 ਸਾਲ ਹੋ ਗਏ ਨਾ ਵੰਡ ਨੂੰ। ਹੁਣ ਥੋੜੇ ਜਿੱਦਾਂ ਭੂਆ ਤਾਂ ਸਾਡੀਆਂ ਆਪਣੇ ਆਪਣੇ ਘਰੀ ਵੀ ਆਈਆਂ ਗਈਆਂ, ਤੇ ਚਾਚਾ ਜੀ ਉਹਨਾਂ ਦਾ ਪਿੰਡ ਹੀ ਆ, ਡੇਰਾ ਆ, ਤੇ ਅਸੀਂ ਸਾਨੂੰ ਹੁਸ਼ਿਆਰਪੁਰ ਅਸੀਂ ਆਏ ਰਹਿੰਦੇ ਸੀਗੇ, ਤੇ ਮੇਰਾ ਮੈਂ ਬਰਥ ਹੁਸ਼ਿਆਰਪੁਰ ਦਾ ਹੀ ਆ, ਸ਼ਹਿਰ ਦਾ। ਤੇ ਹੁਣ ਮੈਂ ਉੱਦਾਂ ਕੈਨੇਡਾ ਮੂਵ ਹੋ ਗਿਆ ਆ, ਪਰ ਘਰ-ਬਾਰ ਸਾਰਾ ਕੁਝ ਜ਼ਮੀਨ ਜਾਇਦਾਦ ਉੱਥੇ ਹੁਸ਼ਿਆਰਪੁਰ ਆ, ਤੇ ਆਂਦਾ ਜਾਂਦਾ ਰਹਿੰਦਾ ਆ, ਤੇ ਕੁਝ ਸ਼ਹਿਰਾਂ 'ਚ ਤੇ ਕੁਝ ਪਿੰਡਾਂ 'ਚ। ਨਹੀਂ, ਮੇਰਾ ਗੱਲ ਕਰਨ ਦਾ ਮਤਲਬ ਵੀ ਆਪਣੇ ਉੱਥੇ ਜੀ ਜਿਹੜੇ ਉਹ ਇਦਾਂ ਹੀ ਡਾਂਗ ਸੋਟੇ ਵਾਲੇ ਹੀ ਆ? ਨਹੀਂ, ਹੈਗੇ ਵੀ ਐਦਾਂ ਨਹੀਂ ਗੇ, ਐਦਾਂ ਨਹੀਂ ਗੇ। ਇੱਥੇ ਥੋੜਾ ਜਿਹਾ ਡਿਫਰੈਂਟ ਸਿਸਟਮ ਆ, ਤੇ ਉੱਥੇ ਚੱਲੀ ਜਾਂਦਾ ਆ, ਪਰ ਇਦਾਂ ਦਾ ਹਿਸਾਬ ਨਹੀਂ ਗਾ। ਅੱਛਾ, ਆਪਣੇ ਜਿਹੜੇ ਸਾਰੇ ਮਤਲਬ ਇਸ ਖਾਨਦਾਨ ਦੇ ਬੰਦੇ ਜਿੰਨੇ ਵੀ ਆ, ਇਹਨਾਂ 'ਚੋਂ ਸਭ ਤੋਂ ਜ਼ਿਆਦਾ ਅਟੈਚਮੈਂਟ ਤੁਹਾਡੀ ਕਿਹਨਾਂ ਨਾਲ ਆ? ਸਾਰਿਆਂ ਨਾਲ ਹੀ ਹੈ। ਉਹ ਤਾਂ ਮੰਨਿਆ ਵੀ ਜ਼ਾਹਰਾ ਖੂਨ ਦਾ ਰਿਸ਼ਤਾ ਸਾਰਿਆਂ, ਇੱਕ ਹੁੰਦਾ ਨਾ ਵੀ ਇੱਕ ਬਹੁਤਾ ਹੀ ਆਪਣਾ ਹਾਣੀ ਲਾ ਲਓ ਜਾਂ ਉਮਰ ਦੇ ਹਿਸਾਬ ਬਰਾਬਰ। ਨਹੀਂ, ਉਹ ਹੁਣ ਜਿੱਦਾਂ ਰਾਬਤਾ ਹੋਇਆ, ਭਾਈ ਰਿਆਜ਼ ਨਾਲ ਫੋਨ ਤੇ ਗੱਲਬਾਤ ਹੁੰਦੀ ਰਹੀ, ਤੇ ਮੇਰੀ ਇੱਕ ਭੈਣ ਆ ਸਜੀਦਾ ਭੈਣ, ਉਹ ਵੱਡੀ, ਜਿਨ੍ਹਾਂ ਨਾਲ ਫੋਨ ਤੇ ਜ਼ਿਆਦਾ ਗੱਲ ਹੁੰਦੀ ਰਹੀ, ਸੋ ਉਹਨਾਂ ਨਾਲ ਜ਼ਿਆਦਾ ਗੱਲ ਹੁੰਦੀ ਰਹੀ ਹੈ। ਇਹਨਾਂ ਨੂੰ ਬਾਕੀ ਜੀਆਂ ਨੂੰ ਤਾਂ ਮੈਂ ਇੱਥੇ ਆ ਕੇ ਮਿਲਿਆ, ਹੈ ਨਾ, ਤੇ ਹੈਗਾ ਸਾਰਿਆਂ ਦਾ ਹੀ ਉਹਨਾਂ ਹੈ। ਜਿਹੜੇ ਜੀ ਦੇ ਮਗਰ ਬਾਜਵਾ ਲੱਗਦਾ ਉਹ ਤਾਂ ਫਿਰ ਆਪਣਾ ਹੀ ਆ ਨਾ। ਹਾਂਜੀ ਸਰਦਾਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਵੀ ਸਾਡੇ ਆਪਣੇ ਅੱਧੇ ਜੀ ਜਿਹੜੇ ਉਹ ਚੜ੍ਹਦੇ ਪੰਜਾਬ 'ਚ ਚਲ ਗਏ ਆ, ਤਾਂ ਉਹਨਾਂ ਨਾਲ ਸਾਡਾ ਰਾਬਤਾ ਹੋਣਾ ਚਾਹੀਦਾ ਆ? ਕਦੇ ਖੋਜ ਕੱਢੀ ਸੀ ਇਸ ਚੀਜ਼ ਦੀ? ਹਾਂਜੀ, ਬੜੀ। ਅਸੀਂ ਜਦੋਂ ਦੀ ਪਾਰਟੀਸ਼ਨ ਹੋਈ ਏ ਉਦੋਂ ਦੇ ਅਸੀਂ ਆਪਣੇ ਵਾਲਦ ਸਾਹਿਬ ਕੋਲੋਂ ਸੁਣਦੇ ਸਾਂ ਕਿ ਮੇਰੀਆਂ ਭੈਣਾਂ ਤੇ ਮੇਰੇ ਭਰਾ ਇੰਡੀਆ ਚਲੇ ਗਏ ਨੇ। ਮੈਨੂੰ ਇੰਤਹਾਈ ਇਹ ਦਿਲ ਦੇ ਵਿੱਚ ਕਸ਼ਿਸ਼ ਸੀ ਕਿ ਮੈਂ ਆਪਣੀ ਫੈਮਿਲੀ ਜਿਹੜੀ ਏ ਉਹ ਲੱਭ ਕੇ ਛੱਡਣੀ ਹੈ। ਫਿਰ ਇੱਕ ਪ੍ਰੋਗਰਾਮ ਚੱਲਿਆ, ਉਹਦੇ ਵਿੱਚ ਮੇਰਾ ਇੰਟਰਵਿਊ, ਤੇ ਮੈਂ ਆਪਣੇ ਦਾਦਾ ਜੀ ਦਾ, ਤਾਇਆ ਜੀ ਦਾ, ਇਹਨਾਂ ਦੇ ਨਾਵਾਂ ਦਾ ਮੈਨੂੰ ਪਤਾ ਸੀ। ਮੈਂ ਜਦੋਂ ਇਹਨਾਂ ਦੇ ਨਾਂ ਦੱਸੇ ਤੇ ਉਹ ਇੰਟਰਵਿਊ ਚੱਲਿਆ, ਇੰਡੀਆ 'ਚ ਵੀ ਬੜਾ ਚੱਲਿਆ। ਉਹ ਜਿਸ ਤਰ੍ਹਾਂ ਹੀ ਚੱਲਿਆ,
ਤੇ ਭਾਈ ਰਵੀ ਸਿੰਘ ਨਾਲ ਤੇ ਤਕਰੀਬਨ ਉਸ ਤੋਂ 2-4 ਮਹੀਨੇ ਪਹਿਲੇ ਵੀ ਰਾਬਤਾ ਹੋ ਗਿਆ ਸੀ। ਫਿਰ ਜਿਹੜੀ ਬਾਕੀ ਫੈਮਿਲੀ ਸੀ ਉਹਨਾਂ ਜਦੋਂ ਉਹ ਇੰਟਰਵਿਊ ਵੇਖਿਆ ਤੇ ਇਸ ਤਰ੍ਹਾਂ ਫਿਰ ਫੋਨ ਆਏ ਤੇ ਹਰ ਸਾਡਾ ਜਿਹੜਾ ਅਜ਼ੀਜ਼ ਸੀ ਉਹਦੇ ਫੋਨ ਆਏ। ਪਹਿਲੇ ਤੇ ਦੱਸਣਾ ਮੈਂ ਤੇਰਾ ਫਲਾਣਾ ਲੱਗਣਾ ਵਾ, ਤੁਸੀਂ ਮੇਰੇ ਆ ਲੱਗਦੇ ਹੋ। ਫਿਰ 2-4 ਮਿੰਟ ਜਿਹੜੇ ਨੇ ਉਹ ਖਾਮੋਸ਼ੀ ਛਾ ਜਾਣੀ, ਕਿਉਂਕਿ ਉਹਨਾਂ ਵੀ ਰੋਣ ਲੱਗ ਪੈਣਾ, ਅਸਾਂ ਵੀ ਰੋਣ ਲੱਗ ਪੈਣਾ। ਤੇ ਇਸ ਤਰ੍ਹਾਂ ਕਰਕੇ ਮੇਰੇ ਖਿਆਲ ਸਾਡੀ ਜ਼ਿੰਦਗੀ ਦੇ ਖੁਸ਼ੀ ਦੇ ਸਭ ਤੋਂ ਅੱਛੇ ਦਿਨ ਇਹ ਨੇ ਜਿਹੜੇ ਭਾਈ ਰਵੀ ਸਿੰਘ ਜਦੋਂ ਸਾਡੇ ਕੋਲ ਆਏ ਨੇ। ਤੇ ਇਹ ਸਾਡੇ ਜ਼ਿੰਦਗੀ ਦੇ ਇੰਤਹਾਈ ਖੁਸ਼ੀ ਦੇ ਦਿਨ ਨੇ। ਤੇ ਬਹੁਤ ਖੁਸ਼ ਹਾਂ ਅਸੀਂ ਕਿ ਸਾਡਾ ਪਰਿਵਾਰ ਸਾਨੂੰ ਮਿਲ ਪਿਆ। ਅੱਛਾ, ਤੁਹਾਨੂੰ ਪਹਿਲੀ ਵਾਰੀ ਕਦੋਂ ਪਤਾ ਲੱਗਾ ਸੀ ਵੀ ਸਾਡੇ ਬੰਦੇ ਹੈਗੇ ਆ ਜਿਹੜੇ ਇੰਡੀਆ 'ਚ ਬੈਠੇ? ਇਹ ਤੇ ਸਾਡੇ ਵਾਲਦ ਸਾਹਿਬ, ਸਾਡੇ ਚਾਚਾ ਜੀ ਇਹ ਅਕਸਰ ਗੱਲਾਂ ਕਰਦੇ ਹੁੰਦੇ ਸਨ ਤੇ ਉਹਨਾਂ ਕੋਲੋਂ ਹੀ ਅਸਾਂ ਸੁਣੀਆਂ ਸਨ। ਤੇ ਤਾਇਆ ਜੀ ਦਾ ਨਾਮ ਮੈਨੂੰ ਯਾਦ ਸੀ, ਸਰਦਾਰ ਸਰਜੀਤ ਸਿੰਘ ਬਾਜਵਾ। ਤੇ ਇਹਨਾਂ ਦਾ ਹੀ ਜ਼ਿਆਦਾ ਮੈਂ ਜ਼ਿਕਰ ਕੀਤਾ। ਸਰਦਾਰ ਭਗਵਾਨ ਸਿੰਘ ਦਾ ਮੈਂ ਪੁੱਤਰਾ ਤੇ ਸਰਦਾਰ ਸਰਜੀਤ ਸਿੰਘ ਦਾ ਮੈਂ ਭਤੀਜਾ। ਤੇ ਇਹ ਜਦੋਂ ਦੋ ਨਾਂ ਜੁੜੇ ਤੇ ਉਹ ਜਿਹੜਾ ਸਾਡਾ ਖੂਨੀ ਰਿਸ਼ਤਾ ਸੀ ਉਹਨੂੰ ਕਨਫਰਮ ਹੋ ਗਿਆ। ਤੇ ਉਹ ਨੇ ਜਿਨ੍ਹਾਂ ਨੂੰ ਅਸੀਂ ਬੜਿਆਂ ਵਰਿਆਂ ਤੋਂ ਲੱਭਦੇ ਹਾਂ ਪਏ। ਤੇ ਇਸ ਤਰ੍ਹਾਂ ਇੰਡੀਆ 'ਚ ਵੀ ਫੈਮਲੀਆਂ ਨੇ। ਭਾਈ ਰਵੀ ਸਿੰਘ ਤੇ ਕੈਨੇਡਾ ਸਨ, ਇਹਨਾਂ ਨਾਲ ਵੀ ਬੜਾ ਰਾਬਤਾ ਰਿਹਾ ਫੋਨ ਉੱਤੇ। ਤੇ ਇਸ ਤਰ੍ਹਾਂ ਫਿਰ ਅਸੀਂ ਇਹਨਾਂ ਨੂੰ ਜਦੋਂ ਵੀ ਫੋਨ ਕਰਨਾ ਅਸੀਂ ਇਹਨਾਂ ਨੂੰ ਮਜਬੂਰ ਕਰਨਾ, ਤੁਸੀਂ ਆਓ। ਅਸੀਂ ਤੇ ਨਹੀਂ ਜਾ ਸਕਦੇ ਤੇ ਤੁਸੀਂ ਆ ਸਕਦੇ ਹੋ। ਇਹਨਾਂ ਬੜੀ ਕੋਸ਼ਿਸ਼ ਕੀਤੀ, ਵਿੱਚ ਉਹ ਕਰੋਨਾ ਆ ਗਿਆ। 1 ਸਾਲ ਜਿਹੜਾ ਇੰਤਜ਼ਾਰ ਕਰਵਾਇਆ। ਹੁਣ ਜੋ ਹੀ ਮੌਕਾ ਮਿਲਿਆ ਉਹਨਾਂ ਨੂੰ, ਉਹਨਾਂ ਪਹਿਲੀ ਫੁਰਸਤ ਦੇ ਵਿੱਚ ਕੰਮ ਹੀ ਇਹ ਕੀਤਾ। ਮੇਰੇ ਖਿਆਲ 'ਚ ਜਿਹੜੀ ਕਰੋਨਾ ਤੋਂ ਬਾਅਦ ਪਹਿਲੀ ਫਲੈਟ ਚੱਲੀ ਉਹਦੇ ਤੇ ਹੀ ਆ ਗਏ ਨੇ। ਇੰਨੀ ਦੇਖ ਲਓ ਬੇਚੈਨੀ ਸੀ ਆਉਣ ਦੀ। ਹਾਂਜੀ, ਇੰਨੀ ਖਿੱਚ ਸੀ ਇਹਨਾਂ ਨੂੰ ਵੀ ਤੇ ਸਾਨੂੰ ਵੀ। ਹਾਂਜੀ। ਅੱਛਾ, ਫਿਰ ਜਿੱਦਣ ਆ ਗਏ ਸੀ ਲਾਹੌਰ ਲੈਂਡ ਕੀਤਾ ਇਹਨਾਂ ਨੇ? ਜੀ, ਲਾਹੌਰ ਲੈਂਡ ਕੀਤਾ। ਤੇ ਅਸੀਂ ਇੱਥੇ ਇਹਨਾਂ ਵਾਸਤੇ ਨਾ ਕੋਈ ਜਸ਼ਨ ਦਾ ਪ੍ਰੋਗਰਾਮ ਬਣਾਇਆ ਸੀ। ਫਲੈਟ ਇਹਨਾਂ ਦੀ ਸੀ 8:15 ਵਜੇ ਦੀ। ਤੇ ਅਸਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਅਗਰ 8:15 ਉਤਰਦੇ ਹੋ, 2-2.5 ਘੰਟੇ ਨਿਕਲਦਿਆਂ ਲੱਗਦੇ ਨੇ, 1-2 ਵਜੇ ਅਸੀਂ ਘਰ ਆਉਂਦੇ ਹਾਂ, ਸਾਡਾ ਉਹ ਜਸ਼ਨ ਖਰਾਬ ਹੁੰਦਾ। ਇਹਨਾਂ ਕਿਹਾ ਭਾਈ ਅਸੀਂ ਲਾਹੌਰ ਠਹਿਰ ਲਾਂਗੇ। ਇਹਨਾਂ ਫਿਰ ਲਾਹੌਰ ਰਿਮਾਡੋ ਹੋਟਲ ਉੱਥੇ ਠਹਿਰੇ। ਅਸੀਂ ਫਿਰ ਇੱਥੋਂ ਲੈਣ ਗਏ ਇਹਨਾਂ ਨੂੰ। ਇੱਥੇ ਲਿਆ ਕੇ ਆਪਣੇ ਸਟਾਪ 'ਤੇ ਉਤਾਰ ਕੇ ਬੱਗੀ ਮੰਗਵਾਈ, ਬੱਗੀ 'ਚ ਬਿਠਾਇਆ ਅਸਾਂ ਆਪਣੀ ਭਾਬੀ ਨੂੰ ਤੇ ਆਪਣੇ ਭਰਾ ਨੂੰ। ਤੇ ਫੁੱਲ ਕਾਫੀ ਸਾਰੇ ਆਉਂਦੇ ਸਨ। ਅਸੀਂ ਫਿਰ ਤਕਰੀਬਨ 1 ਘੰਟਾ ਚੱਲਦੇ ਵੀ ਰਹੇ ਤੇ ਫੁੱਲ ਵੀ ਸੁੱਟਦੇ ਰਹੇ। ਨੋਟ ਵੀ ਸੁੱਟੇ ਆ? ਨੋਟ ਵੀ ਸੁੱਟੇ ਨੇ, ਕਿਉਂ ਨਹੀਂ, ਨੋਟ ਵੀ ਸੁੱਟੇ ਨੇ। ਕਿਉਂਕਿ ਸਾਡੇ ਤੇ ਕਦੇ ਜਾਨਾਂ ਵੀ ਦੇਣੀਆਂ ਪੈਣ ਤੇ ਅਸੀਂ ਆਪਣੇ ਖੂਨ ਵਾਸਤੇ ਜਾਨਾਂ ਕੁਰਬਾਨ, ਨੋਟ ਤੇ ਕੁਝ ਵੀ ਨਹੀਂ। ਇਹ ਤੇ ਉਸ ਤੋਂ ਫਿਰ ਅੱਗੇ ਢੋਲ ਵਾਲੇ ਆਉਂਦੇ ਸਨ। ਢੋਲ ਵਾਲੇ ਭੰਗੜਾ ਮਾਰਨ ਪਿੱਛੇ ਬੱਗੀ ਤੇ ਬੈਠੇ। ਇੱਕ ਬੜਾ ਅੱਛਾ ਜਿਹਾ ਮਾਹੌਲ ਬਣ ਗਿਆ। ਤੇ ਇਹ ਸਾਡਾ ਵੈਲਕਮ ਹੈ ਇਹਨਾਂ ਨੂੰ। ਇਹ ਤਾਂ ਤੁਹਾਡੇ ਅੰਦਰ ਦਾ ਚਾਅ ਜਿਹੜਾ ਸੀ ਉਹ ਬਾਹਰ ਆਇਆ ਸੀਗਾ। ਇਹ ਵੈਲਕਮ ਜਿਹੜਾ ਤੁਸੀਂ ਕੀਤਾ, ਇਹ ਤਾਂ ਮੇਰੇ ਖਿਆਲ ਵਜ਼ੀਰਾਂ ਮਸ਼ੀਰਾਂ ਨੂੰ ਵੀ ਇੰਨਾ ਨਹੀਂ ਕਦੇ ਮਿਲਿਆ। ਹਾਂਜੀ, ਬੜਾ ਬਹੁਤ। ਅਸੀਂ ਜਿੰਨੇ ਸਾਡੇ 'ਚ ਹਿੰਮਤ ਸੀ, ਅਸੀਂ ਆਂਦੇ ਹਾਂ ਨਹੀਂ ਇਸ ਤੋਂ ਵੀ ਕੋਈ ਬਿਹਤਰ ਹੋਵੇ ਨਾ, ਅਸੀਂ ਉਹ ਵੀ ਕਰੀਏ। ਹੁਣ ਗਾਂ ਦੀ ਕੀ ਸੋਚ ਆ? ਜ਼ਾਹਰਾ ਕੁਛ ਦਿਨਾਂ ਲਈ ਆਏ ਹੋਣੇ ਆ, ਚੱਲ ਜਾਣਾ ਇਹਨਾਂ ਨੇ ਵਾਪਸ, ਤੇ ਫਿਰ ਉਦਾਸੀਆਂ ਛੱਡ ਜਾਣੀਆਂ, ਫਿਰ ਦੁਬਾਰਾ ਨਵੇਂ ਸਿਰੇ ਤੋਂ ਇੱਕ ਮਿਲਣ ਦੀ ਆਸ। ਫਿਰ ਇੱਦਾਂ ਆਪਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਗੇੜਾ ਲਾ ਜਾਓ, ਉਹਨਾਂ ਨੇ ਤੁਹਾਨੂੰ ਕਹਿਣਾ ਤੁਸੀਂ ਗੇੜਾ ਲਾ ਲਓ। ਕੀ ਤੁਹਾਡੀ ਸੋਚ ਹੈ? ਸੋਚ ਇਹ ਵੇ ਰਾਬਤਾ ਤੇ ਹੁਣ ਹੋ ਗਿਆ ਤੇ ਇਨਸ਼ਾਅੱਲਾ ਰਹਿਣਾ, ਤਾਂ ਹਯਾਤ ਰਹਿਣਾ। ਤੇ ਫੋਨ ਤੇ ਗੱਪਸ਼ਪ ਹੁੰਦੀ ਰਹੇਗੀ। ਅਸੀਂ ਤੇ ਵੇਖੋ ਕੈਨੇਡਾ ਨਹੀਂ ਜਾ ਸਕਦੇ ਤੇ ਇਹ ਆ ਸਕਦੇ ਨੇ।
ਜਦੋਂ ਕੋਈ ਸਾਲ 6 ਮਹੀਨੇ ਲੰਘੇ ਅਸਾਂ ਫਿਰ ਮਜਬੂਰ ਕਰਨ ਲੱਗ ਪੈਣਾ ਇਹਨਾਂ ਨੂੰ ਕਿ ਦਿਲ ਉਦਾਸ ਹੋ ਗਿਆ ਤੇ ਆ ਜਾਓ। ਇਸ ਤਰ੍ਹਾਂ ਹੀ ਇਹ ਸਿਲਸਿਲਾ ਚੱਲਦਾ ਰਹੇਗਾ। ਹਾਂਜੀ, ਚੱਲਦਾ ਹੀ ਰਹਿਣਾ ਹੈ। ਨਹੀਂ, ਤੁਸੀਂ ਵੀ ਕੋਸ਼ਿਸ਼ ਕਰਕੇ ਤੁਹਾਡਾ ਇੱਕ ਹੈਗਾ ਆ ਬੈਕਗ੍ਰਾਉਂਡ ਆ, ਤੁਹਾਡਾ ਸਟੇਟਸ ਆ, ਤੁਸੀਂ ਆਪਣੇ ਕਾਰੋਬਾਰੀ ਬੁਨਿਆਦ ਤੇ ਵੀ ਅਪਲਾਈ ਕਰਕੇ ਜਾ ਸਕਦੇ ਜੀ। ਹਾਂਜੀ, ਕਿਉਂ ਨਹੀਂ ਜੀ। ਮੇਰੀ ਕੋਸ਼ਿਸ਼ ਹੈ, ਮੈਂ ਆਪਣੇ 2 ਬੇਟੇ ਨੇ, ਅਸ਼ਰ ਹੈ, ਹਸਾਮ ਹੈ, ਤੇ ਮੇਰੀ ਇਹ ਖਾਸ ਹੈ ਤੇ ਕੋਸ਼ਿਸ਼ ਹੈ ਕਿ ਉਹਨਾਂ ਨੂੰ ਮੈਂ ਬਾਹਰ ਭੇਜਾਂ। ਜੀ ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਤੁਹਾਡਾ ਵੀ ਜ਼ਾਹਰਾ ਤੁਸੀਂ ਕੱਲ ਨੂੰ ਸ਼ਾਇਦ ਵਾਪਸ ਹੋ ਜਾਣਾ ਆ, ਤੇ ਉਦਾਸੀਆਂ ਬੰਦੇ ਦੇ ਚਿਹਰੇ ਤੇ ਛਾਣ ਲੱਗ ਪੈਂਦੀਆਂ ਆ। ਇੱਕ ਇੰਨਾ ਪਿਆਰ ਵਾਲਾ ਮਾਹੌਲ, ਇੰਨੇ ਜੀਓ ਜੀ ਤੁਹਾਨੂੰ ਲੋਕ ਵੀ ਮਿਲਣ ਆ ਰਹੇ, ਤੁਹਾਨੂੰ ਕਿਸ ਤਰ੍ਹਾਂ ਇਸਤਕਬਾਲ ਕਰਕੇ ਲੈ ਕੇ ਆਏ, ਤੇ ਕੀ ਤੁਹਾਡੀ ਅੰਦਰ ਦੀ ਫੀਲਿੰਗ ਹੈ? ਨਹੀਂ, ਇੱਥੇ ਆ ਕੇ ਤਾਂ ਇਦਾਂ ਹੀ ਲੱਗਾ ਕਿ ਵੀ ਆਪਣੇ ਪਿੰਡ ਆਏ ਆ ਤੇ ਉਪਰਾ ਲੱਗਾ ਹੀ ਨਹੀਂ। ਤੇ ਹੁਣ ਵੇਰਵਾ ਜੁੜ ਗਿਆ ਆ, ਰਾਫਤਾ ਹੋ ਗਿਆ ਆ। ਜਿਹੜਾ ਸਾਡੇ ਲਈ ਔਖਾ ਕੰਮ ਸੀ, ਮੇਰੇ ਲਈ ਪਿੰਡ ਲੱਭਣਾ, ਤੇ ਉਹ ਲੱਭ ਗਿਆ ਆ। ਤੇ ਹੁਣ ਗਾਂ ਵੀ ਜਦ ਆਵਾਂਗੇ ਤਾਂ ਮਿਲਦੇ ਰਵਾਂਗੇ। ਪਾਕਿਸਤਾਨ ਆਵਾਂਗੇ, ਜੱਗ ਜਿਉਂਦਿਆਂ ਦੇ ਮੇਲੇ, ਤੇ ਮੇਲੇ ਗੋਲੇ ਦੇ ਨਾਲ ਹੀ ਆ। ਤੇ ਹੁਣ ਇੱਕ ਸਿਲਸਿਲਾ ਜੁੜ ਗਿਆ ਹੈ ਤੇ ਇਹਨੂੰ ਗਾਂ ਵੀ ਰੱਖਾਂਗੇ ਇਹਨੂੰ। ਅੱਛਾ, ਪਿੰਡਾਂ ਦੇ ਬਾਰੇ ਆਪਾਂ ਅਗਰ ਗੱਲ ਕਰਦੇ ਹਾਂ ਕਿ ਤੁਸੀਂ ਹੁਣ ਚੜ੍ਹਦੇ ਪੰਜਾਬ ਹੁਸ਼ਿਆਰਪੁਰ ਦੇ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਆ, ਉੱਥੇ ਦੇ ਪਿੰਡ ਵੀ ਆ, ਕਾਫੀ ਡਿਵੈਲਪਮੈਂਟ ਹੋਈ ਆ ਉਹਨਾਂ ਪਿੰਡਾਂ ਦੀ, ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ। ਸਾਡੇ ਤਾਂ ਕੋਈ ਸਿਸਟਮ ਹੀ ਹੈ ਨਹੀਂ ਨਾ, ਕੋਈ ਜਿਹੜਾ ਮਕਾਨ ਬਣਾਉਂਦਾ ਉੱਚੇ ਬਣਾ ਲੈਂਦਾ, ਦੂਜਾ ਨੀਵੇਂ, ਗਲੀ ਦਾ ਕੋਈ ਨਹੀਂ, ਰੈਂਪ ਦਾ ਕੋਈ ਨਹੀਂ ਹੈਗਾ ਸਿਸਟਮ, ਜਿੱਥੇ ਮਰਜੀ। ਤੁਸੀਂ ਕੀ ਫਰਕ ਮਹਿਸੂਸ ਕੀਤਾ ਦੋਵਾਂ ਮੁਲਕਾਂ ਦੇ ਪਿੰਡਾਂ ਦੇ ਵਿੱਚ? ਖੇਤੀਬਾੜੀ ਵੱਲੋਂ ਤਾਂ ਤਰੀਕਾ ਸੇਮ ਹੀ ਆ, ਤੇ ਫਸਲਾਂ ਵੀ ਇਹੀ, ਸਾਡੇ ਉਧਰ ਫਸਲਾਂ ਬੀਜਦੇ ਆ ਤੇ ਇੱਧਰ ਵੀ ਫਸਲਾਂ ਉਹੀ ਆ। ਇੱਥੇ ਥੋੜੇ ਡੇਰੇ ਖੁੱਲੇ ਤੇ ਵੱਡੇ ਬਣਾਏ ਆ। ਉੱਥੇ ਹੁਣ ਪਿੰਡਾਂ ਦੇ ਵਿੱਚ ਗਾਂ ਜਿੱਦਾਂ ਘਰ ਵੰਡੇ ਗਏ ਪੋਤਿਆਂ, ਚਾਚਿਆਂ, ਤਾਇਆਂ ਦੇ ਵਿੱਚ, ਤੇ ਪਿੰਡਾਂ ਦੀ ਡਿਵੈਲਪਮੈਂਟ ਹੈਗੀ ਆ। ਹੁਣ ਪੱਕੀਆਂ ਨਾਲੀਆਂ, ਲਾਈਟਾਂ, ਬਿਜਲੀ, ਉਹ ਪਾਣੀ, ਉਹ ਸਾਰਾ ਕੁਝ ਉੱਥੇ ਮੁਹੱਈਆ ਆ। ਮੋਟਾ ਤਾਂ 80% ਤਾਂ ਪਿੰਡ ਦਾ ਸੇਮ ਹੀ ਹੈ, ਕੋਈ ਫਰਕ ਨਹੀਂ ਗਾ। ਤੁਸੀਂ ਇੱਥੇ ਬੈਠੇ ਆ, ਜੇ ਤੁਸੀਂ ਨਹੀਂ ਕਹੋਗੇ ਤੇ ਤੁਹਾਨੂੰ ਐਂ ਲੱਗਦਾ ਕਿ ਵੀ ਚੜ੍ਹਦੇ ਪੰਜਾਬ 'ਚ ਹੀ ਆ। ਤੇ ਪਿੰਡ ਦੇ ਮਾਹੌਲ ਦਾ ਕੋਈ ਫਰਕ ਨਹੀਂ ਗਾ। ਇੱਦਾਂ ਹੀ ਮਾਲ ਰੱਖਿਆ ਆ, ਉੱਥੇ ਪੱਠੇ ਬੀਜੇ ਆ, ਚਰੀ ਬੀਜੀ ਆ, ਕਣਕ ਬੀਜੀ ਆ, ਤੇ ਸਿਰਫ ਥੋੜੇ ਬਹੁਤੇ ਇੱਥੇ ਘਰ ਪੁਰਾਣੇ ਤਰੀਕੇ ਦੇ ਨਾਲ ਬਣਾ ਕੇ ਤੇ ਉੱਥੇ ਉਹਨਾਂ ਨੂੰ ਪੱਕੇ ਪੁੱਕੇ ਕਰ ਲਿਆ ਆ, ਤੇ ਉੱਥੇ ਹੋਰ ਤਰ੍ਹਾਂ ਦੇ ਬਣੇ ਹੋਏ ਆ। ਅੱਛਾ, ਬਾਜ਼ਾਰਾਂ 'ਚ ਜਾਂਦੇ ਆ, ਕੋਈ ਦੁਕਾਨਾਂ ਤੇ ਜਾਂਦੇ ਆ, ਜ਼ਾਹਰਾ ਤੁਹਾਨੂੰ ਇਹਨਾਂ ਨੇ ਬਥੇਰਾ ਫੇਰਿਆ ਤੁਰਿਆ ਹੋਣਾ, ਕਦੇ ਕਿਸੇ ਬੰਦੇ ਨੇ ਜੱਜਮੈਂਟ ਕਰ ਲਈ ਵੀ ਬੰਦਾ ਪਾਕਿਸਤਾਨੀ ਨਹੀਂ ਹੈਗਾ, ਇਹ ਸਰਦਾਰ ਆ? ਨਹੀਂ, ਵਿੱਚ ਮੈਂ ਜਦੋਂ ਗੁਰਦੁਆਰਾ ਸਾਹਿਬ ਗਿਆ ਸੀਗਾ ਤੇ ਮੈਂ ਜਿੱਦਣ ਤਾਂ ਪੱਗ ਬੰਨੀ ਸੀ ਉਦਣ ਤਾਂ ਕਰ ਲਈ, ਤੇ ਵੈਸੇ ਕੋਈ ਜਜਮੈਂਟ ਨਹੀਂ ਗਈ ਜਦ ਤੱਕ ਦੱਸੋ ਨਾ। ਕੁਛ ਸਾਡੀ ਬੋਲੀ ਵੀ ਮੈਨੂੰ ਲੱਗਦਾ ਆ ਕਿ ਵੀ ਆਹ ਵਾਲੇ ਪਾਸੇ ਦੀ ਲਹਿੰਦੇ ਪੰਜਾਬ ਦੇ ਨਾਲ ਹੀ ਆ, ਮਿਲਦੀ ਜੁਲਦੀ। ਵੈਸੇ ਤਾਂ ਕਹਿੰਦੇ ਵੀ ਪੰਜਾਬੀ ਹਰ 10 ਕੋ ਚੱਲੋ ਤੇ ਭਾਸ਼ਾ ਬਦਲ ਜਾਂਦੀ ਹੈ, ਪਰ ਆਹ ਵਾਲੇ ਹੁਣ ਚੱਕ ਝੁਮਰੇ ਦੇ ਇਲਾਕੇ ਦੇ ਨਾਲ ਤੇ ਸਾਡੀ ਬੋਲੀ ਦਾ ਵੀ ਕੋਈ ਮੈਨੂੰ ਲੱਗਦਾ ਬਹੁਤਾ ਫਰਕ ਨਹੀਂ ਗਾ ਇਸ ਲਿਬਾਸ 'ਚ। ਤੇ ਜੇ ਮੈਂ ਪੱਗ ਨਹੀਂ ਬੰਨੀ ਤੇ ਕੋਈ ਨਹੀਂ ਪਛਾਣਦਾ, ਹਾਂ, ਕੋਈ ਨਹੀਂ ਪਛਾਣਦਾ। ਅੱਛਾ, ਤੁਸੀਂ ਪੱਗ ਬੰਨ੍ਹ ਕੇ ਅਗਰ ਜਾਂਦੇ ਆ ਕਿਤੇ, ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡੀ ਪੱਗ ਨੂੰ ਪਾਕਿਸਤਾਨ ਦੇ ਪਿੰਡਾਂ ਵਿੱਚ, ਪੰਜਾਬ 'ਚ ਕੀ ਸਤਿਕਾਰ ਮਿਲਦਾ ਆ? ਬੜੀ ਇੱਜ਼ਤ ਮਿਲਦੀ ਆ। ਉਹ ਤੁਹਾਨੂੰ ਪੱਗ ਬੰਨੀ ਤੇ ਤਾਂ ਦੱਸਣਾ ਨਹੀਂ ਪੈਂਦਾ, ਤੁਸੀਂ ਇੰਡੀਆ ਤੋਂ ਆਏ ਆ, ਉਹ ਤਾਂ ਉਹਨਾਂ ਨੂੰ ਉੱਦਾਂ ਹੀ ਪਤਾ ਲੱਗ ਜਾਂਦਾ ਆ। ਵੈਸੇ ਵੀ ਜੇ ਕਿਸੇ ਨੂੰ ਦੱਸ ਦਿਓ, ਇੱਕ ਦਿਨ ਇੱਕ ਪਿੰਡ ਗਏ ਤੇ ਉੱਥੇ ਬਜ਼ੁਰਗਾਂ ਨੂੰ ਪਹਿਲਾਂ ਉਹਨਾਂ ਨੇ ਗਲੇ ਮਿਲੇ, ਜਦ ਉਹਨਾਂ ਨੂੰ ਦੱਸਿਆ ਵੀ ਇੰਡੀਆ ਤੋਂ ਆਏ ਆ, ਕਹਿੰਦੇ ਇੱਕ ਵਾਰ ਹੋਰ ਗਲੇ ਮਿਲੋ। ਅਸੀਂ ਨਨਕਾਣਾ ਸਾਹਿਬ ਗਏ ਤੇ ਨਨਕਾਣਾ ਸਾਹਿਬ ਪੁਲਿਸ ਨੇ ਇੰਨੀ ਹਿਫਾਜ਼ਤ ਕੀਤੀ, ਸਾਨੂੰ ਉੱਥੋਂ ਨਨਕਾਣਾ ਸਾਹਿਬ ਤੋਂ ਇੱਥੇ ਤੱਕ ਪਿੰਡ ਤੱਕ ਛੱਡਣ ਆਏ। ਕਹਿੰਦੇ ਕਿ ਵੀ ਤੁਸੀਂ ਸਾਡੇ ਮੁਲਕ ਆਏ ਆ ਤੇ ਤੁਹਾਡੀ ਹਿਫਾਜ਼ਤ ਸਾਡੀ ਜ਼ਿੰਮੇਵਾਰੀ ਆ। 4 ਉਹਨਾਂ ਦੀਆਂ ਹੱਦਾਂ ਬਦਲੀਆਂ ਪੁਲਿਸ ਦੀਆਂ, ਤੇ ਉੱਥੋਂ ਦੂਜੀ ਗੱਡੀ ਆਈ ਆ, ਇੱਥੇ ਤੱਕ ਛੱਡ ਕੇ ਗਏ ਆ। ਕਹਿੰਦੇ ਤੁਸੀਂ ਸਾਡੇ ਮਹਿਮਾਨ ਆ ਤੇ ਤੁਹਾਡੀ ਹਿਫਾਜ਼ਤ ਕਰਨਾ ਸਾਡਾ ਸਕੁਆਡ ਨਾਲ ਆਇਆ ਫਰਜ਼ ਆ। ਇੰਨੀ ਇੱਜ਼ਤ ਮਿਲਦੀ ਆ, ਲੋਕੀ ਇੱਕ ਦੂਜੇ ਨੂੰ ਪਿਆਰ ਕਰਦੇ ਆ। ਤੇ ਇੰਡੀਆ ਤੇ ਦੱਸਣ ਤੇ ਤਾਂ ਹਰ ਬੰਦੇ ਦਾ ਕਿਤੇ ਨਾ ਕਿਤੇ ਨਾ ਲਹਿੰਦੇ ਪੰਜਾਬ ਦਾ ਵੀ ਦੁੱਖ ਇੰਡੀਆ ਨਾਲ ਜੁੜਿਆ ਆ। ਬੜੇ ਲੋਕ ਜਿਹੜੇ ਇੱਥੇ ਬੈਠੇ ਆ ਉਹ ਇੰਡੀਆ ਤੋਂ ਆਏ ਆ। ਮੈਨੂੰ ਕੁਛ ਬਜ਼ੁਰਗ ਮਿਲਣ ਆਏ, ਇੱਕ 94 ਸਾਲ ਦੇ, ਇੱਕ 86 ਸਾਲਾਂ ਦੇ। ਉਹ 94 ਸਾਲ ਵਾਲੇ ਹੁਸ਼ਿਆਰਪੁਰ ਤੋਂ ਸੀ, ਇੱਕ ਜਲੰਧਰ ਤੋਂ, ਵੀ ਸਾਡੇ ਪਿੰਡਾਂ ਦਾ ਕੀ ਹਾਲ ਆ, ਸਾਡੇ ਸ਼ਹਿਰਾਂ ਦਾ ਕੀ ਹਾਲ ਆ।
ਸੋ ਵੰਡ ਦੀ ਟੀਸ ਤਾਂ ਹਰ ਦਿਲ ਦੇ ਵਿੱਚ ਹੀ ਆ। ਤੇ ਉਹ ਜਦ ਫਿਰ ਪਤਾ ਲੱਗਦਾ ਵੀ ਬੰਦਾ ਇੰਡੀਆ ਤੋਂ ਆਇਆ ਤਾਂ ਉਹਨਾਂ ਨੂੰ ਐਂ ਹੀ ਲੱਗਦਾ ਵੀ ਸਾਡੇ ਘਰੋਂ ਆਇਆ, ਹਾਂ ਆਪਣੇ ਘਰੋਂ ਆ ਗਿਆ ਆ, ਤੇ ਉਹ ਨਿੱਘਾ ਮੋਹ ਮਿਲਦਾ। ਪੱਗ ਦੇ ਮੈਂ ਥੋੜੀ ਜਿਹੀ ਗੱਲ ਦੱਸਣਾ ਚਾਹਾਂਗਾ ਜੀ ਕਿ ਮੇਰੀ ਇੱਕ ਦਫਾ ਇੰਡੀਆ ਤੋਂ ਆਏ ਹੋਏ ਮਹਿਮਾਨਾਂ ਨੇ ਦਸਤਾਰਬੰਦੀ ਕੀਤੀ ਸੀ ਲਾਹੌਰ ਦੇ ਵਿੱਚ, ਤੇ ਉਹ ਮੈਂ ਪੱਗ ਬੰਨ੍ਹ ਕੇ ਆਪਣੇ ਘਰ ਤੱਕ ਆਇਆ ਸੀ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਇਸ ਪੱਗ ਨੂੰ ਪਾਕਿਸਤਾਨ ਦੇ ਲੋਕ ਕੀ ਸਤਿਕਾਰ ਦਿੰਦੇ ਆ, ਉਹ ਸਾਰੀਆਂ ਚੀਜ਼ਾਂ ਮੈਂ ਮਹਿਸੂਸ ਕਰਨਾ ਚਾਹੁੰਦਾ ਸੀਗਾ। ਤੇ ਅਸੀਂ ਮੋਟਰਵੇ ਤੋਂ ਜਦੋਂ ਚੜ੍ਹੇ ਆ, ਤੇ ਮੋਟਰਵੇ ਤੋਂ ਜਿਹੜੀ ਗੱਡੀ ਵਾਲੇ ਦੇਖਦੇ ਸੀ ਵੀ ਅੱਗੇ ਬੈਠਾ ਸਰਦਾਰ ਕੋਈ, ਤੇ ਉਹ ਵਿੱਚੇ ਬੱਚੇ ਬੜੇ ਸਾਰੇ ਇਸ ਤਰ੍ਹਾਂ ਟਾਟਾ ਕਰਦੇ ਸੀ, ਬਾਏ ਬਾਏ ਕਰਦੇ ਸੀ। ਉਸ ਤੋਂ ਬਾਅਦ ਮੈਂ ਜਦੋਂ ਐਗਜ਼ਿਟ ਹੋਏ ਅਸੀਂ ਮੋਟਰਵੇ ਤੋਂ, ਤੇ ਉਹ ਮੋਟਰਵੇ ਵਾਲੇ ਬੰਦੇ ਨੇ ਮੈਨੂੰ ਪੁੱਛਿਆ ਵੀ ਸਰਦਾਰ ਜੀ ਕਿੱਥੋਂ ਆਏ ਆ। ਮੈਂ ਕਹਿਤਾ ਹੁਸ਼ਿਆਰਪੁਰ ਤੋਂ। ਉਹਨੇ ਕਿਹਾ ਫਿਰ ਸਲੂਟ ਆ ਜੀ, ਤੁਹਾਡੇ ਕੋਲ ਕੋਈ ਰੁਪਈਆ ਨਹੀਂ ਲੈਣਾ ਹੈਗਾ। ਉਹਨਾਂ ਨੇ ਸਾਡੇ ਕੋਲੋਂ ਕਹਿਣ ਦੇ ਬਾਵਜੂਦ ਵੀ ਜਿਹੜਾ ਉਹ ਟੂਲ ਪਲਾਜ਼ਾ ਆਣਾ ਜੀ ਉਹ ਨਹੀਂ ਲਿਆ। ਉਹ 350 ਜਾਂ 300 ਜਿਹੜਾ ਵੀ ਬਣਦਾ ਸੀ। ਯਾਨੀ ਮੈਂ ਉਦੋਂ ਮਹਿਸੂਸ ਕੀਤਾ ਕਿ ਇਸ ਪੱਗ ਨੂੰ ਪਾਕਿਸਤਾਨ ਦੇ ਵਿੱਚ ਕਿੰਨੀ ਇੱਜ਼ਤ ਮਿਲਦੀ ਆ। ਜਿੱਦਣ ਦੇ ਤੁਸੀਂ ਆਏ ਆ ਕਿ ਤੁਹਾਡਾ ਉਹਨਾਂ ਦਿਨਾਂ ਵਿੱਚ ਕੋਈ ਯਾਦਗਾਰ ਵਾਕਿਆ? ਇੱਥੇ ਸਾਰੇ ਹੀ ਦਿਨ ਯਾਦਗਾਰ, ਮਤਲਬ ਪਿੰਡ ਆਣਾ, ਆਪਣੇ ਦਾਦੇ ਦਾ ਪਿੰਡ ਦੇਖਣਾ ਹੀ ਇੱਕ ਮੇਰੇ ਲਈ ਤਾਂ ਬੜੀ ਵੱਡੀ ਗੱਲ ਆ। ਇੱਕ ਚੀਜ਼ ਨੂੰ ਮੈਂ 20-25 ਵਰਿਆਂ ਤੋਂ ਲੱਭ ਰਿਹਾ ਸੀ, ਫੇਰ ਨਾਲ ਜੀਆਂ ਨੂੰ ਮਿਲਣਾ। ਤੇ ਅਸੀਂ ਉਹ ਪੁਰਾਣੇ ਸਾਡਾ ਜਿਹੜਾ ਜੱਦੀ ਪਿੰਡ ਨਾਰੋਵਾਲ ਸੀ, ਅਸੀਂ ਉੱਥੇ ਗਏ, ਉਹ ਹਵੇਲੀ ਦੇਖ ਕੇ ਭਾਈ ਵੀ ਨਾਲ ਗਏ, ਤੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਉਹਨਾਂ ਨੇ ਹੁਣ ਹਵੇਲੀਆਂ ਤਾਂ ਢਾਤੀਆਂ, ਪਰ ਨਿਸ਼ਾਨਦੇਹੀ ਕੀਤੀ। ਉਹ ਇੱਕ ਪਿੰਡ ਜਿੱਡੀ ਤਾਂ ਹਵੇਲੀ ਸੀਗੀ, ਤੇ ਉਹਨਾਂ ਨੇ ਦੱਸਿਆ ਵੀ ਇਹ ਇੱਕ ਕਿਲ੍ਹਾਨੁਮਾ ਹਵੇਲੀ ਸੀ, ਤੇ ਦਰਵਾਜ਼ੇ ਏਡੇ ਵੱਡੇ ਸੀਗੇ ਕਿ ਇਸ ਹਵੇਲੀ ਦੇ ਵਿੱਚ ਹਾਥੀ ਵੀ ਜਾਂਦੇ ਹੁੰਦੇ ਸੀ, ਹਾਥੀ ਰੱਖੇ ਹੁੰਦੇ ਸੀ, ਤੇ ਅਰਲ ਛਤੀਰੀਆਂ ਜਿੱਡੀਆਂ ਅਰਲ। ਉਹ ਸਾਰਾ ਕੁਝ ਸੁਣ ਕੇ ਮਤਲਬ ਸਾਡੇ ਦਾਦਾ ਜੀ ਦੀ ਹਵੇਲੀ, ਸਾਡੇ ਬਜ਼ੁਰਗਾਂ ਦੀ, ਤੇ ਉੱਥੇ ਰਹੇ, ਉੱਥੇ ਪਲੇ ਵੱਡੇ ਹੋਏ ਮੇਰੇ ਫਾਦਰ ਸਾਹਿਬ, ਤੇ ਮੇਰੀਆਂ ਭੂਆ ਚਾਚਾ ਜੀ ਸਭ ਉੱਥੇ ਰਹੇ। ਤਾਂ ਇੱਕ ਡਿਫਰੈਂਟ ਜੀ ਫੀਲਿੰਗ ਆਉਂਦੀ ਹੈ। ਤੇ ਉਹ ਵੀ ਬੜਾ ਇਮੋਸ਼ਨਲ ਡੇ ਸੀ ਜਿੱਦਣ ਉੱਥੇ ਗਏ। ਫਿਰ ਕੁਛ ਜਿਹੜੀਆਂ ਸਿੱਖ ਇਤਿਹਾਸਿਕ ਗੁਰਦੁਆਰੇ ਦੇਖੇ, ਗੁਰਦੁਆਰਾ ਨਨਕਾਣਾ ਸਾਹਿਬ ਗਏ ਆ, ਤੇ ਆਪਾਂ ਦਰਬਾਰ ਸਾਹਿਬ ਕਰਤਾਰਪੁਰ ਗਏ, ਉਹ ਵੀ ਇੱਕ ਵੱਡਾ ਮੌਕਾ ਸੀਗਾ। ਕੱਲ੍ਹ ਸਰਦਾਰ ਭਗਤ ਸਿੰਘ ਦੇ ਘਰ ਜਾ ਕੇ ਆਏ ਆ। ਸੋ ਇਹ ਤਾਂ ਇੱਥੇ ਹਰ ਦਿਨ ਹੀ ਸਾਡੇ ਲਈ ਹੈ ਨਾ ਇੱਕ ਨਵਾਂ ਹੀ ਚਾਲ ਆ, ਨਵੇਂ ਚਾਲ ਵਾਲਾ ਦਿਨ ਸੀਗਾ। ਤੇ ਕਿੱਡਾ ਖੁਸ਼ਗਵਾਰ ਅਹਿਸਾਸ ਹੁੰਦਾ ਜੀ ਜਦੋਂ ਮਤਲਬ ਇਹ ਮੈਂ ਕਹਿੰਦਾ ਮਜ਼ਹਬੀ ਆਜ਼ਾਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਉਹ ਸਿੱਖ ਆ, ਉਹ ਆਪਣੇ ਮਜ਼ਹਬ 'ਤੇ ਕਾਇਮ ਹੈ, ਸਾਡੇ ਬਾਈ ਮੁਸਲਮਾਨ ਆ, ਇਹ ਆਪਣੇ ਮਜ਼ਹਬ 'ਤੇ ਕਾਇਮ ਆ, ਲੇਕਿਨ ਰਿਸ਼ਤੇਦਾਰੀਆਂ ਫਿਰ ਇੱਕ ਦੂਸਰੇ ਨਾਲ ਇੰਨੀਆਂ ਗਹਿਰੀਆਂ ਆ ਕਿ ਖੂਨੀ ਰਿਸ਼ਤੇ ਆ ਜਿਹੜੇ ਬੰਦਾ ਕਦੇ ਛੱਡਣ ਦਾ ਉਹਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਜਾ ਕੇ ਦੁਬਾਰਾ, ਕਿਉਂਕਿ ਪਾਕਿਸਤਾਨ ਦਾ ਕੋਈ ਐਡਾ ਚੰਗਾ ਇਮੇਜ ਨਹੀਂ ਪੇਸ਼ ਕੀਤਾ ਗਿਆ, ਮੀਡੀਆ ਨੇ ਜਿਹੜਾ ਉਹ ਉਹਨਾਂ ਕੋਈ ਐਡਾ ਚੰਗਾ ਇਮੇਜ ਨਹੀਂ ਪੇਸ਼ ਕਰਦੇ ਹੈਗੇ। ਹਜੇ ਵੀ ਇਹਨਾਂ ਚੀਜ਼ਾਂ ਤੋਂ ਬਾਜ਼ ਨਹੀਂ ਆਉਂਦੇ, ਕਿਉਂਕਿ ਬਹੁਤ ਸਾਰੇ ਤੁਸੀਂ ਅਮਨ ਦੇ ਸਫੀਰ ਆ, ਤੁਸੀਂ ਉਹ ਮੀਡੀਆ ਜਿਨ੍ਹਾਂ ਨੇ ਜਾ ਕੇ ਸੱਚ ਦੱਸਣਾ ਆ, ਤੇ ਤੁਸੀਂ ਕੀ ਇੱਥੇ ਆਪਣਾ ਜਾ ਕੇ ਸੁਨੇਹਾ ਦਿਓਗੇ ਆਪਣੀ ਜਿਹੜੀ ਯੂਥ ਆ ਤੁਹਾਡੀ ਪਾਕਿਸਤਾਨ ਆਉਣ ਤੋਂ ਡਰਦੀ ਆ? ਨਹੀਂ, ਬਿਲਕੁਲ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਆ ਵੀ ਪਾਕਿਸਤਾਨ ਤਾਂ ਹਰ ਪੰਜਾਬੀ ਵੈਲਕਮ ਆ, ਭਾਵੇਂ ਉਹ ਲਹਿੰਦੇ ਪੰਜਾਬ ਤੋਂ ਆ ਤੇ ਭਾਵੇਂ ਚੜ੍ਹਦੇ ਪੰਜਾਬ ਚੋਂ। ਪੰਜਾਬੀ ਵੀ ਕਿਉਂ, ਸਾਰੇ ਇੰਡੀਅਨ ਹੀ ਵੈਲਕਮ ਆ। ਸਾਡਾ ਥੋੜ੍ਹਾ ਜਿਹਾ ਨੇੜਲਾ ਕਨੈਕਸ਼ਨ ਪੰਜਾਬ ਦੇ ਨਾਲ ਆ, ਫਿਰ ਸਾਨੂੰ ਤਾਂ ਫਿਰ ਲਹਿੰਦੇ ਪੰਜਾਬ ਨਾਲ ਵੀ ਉਨਾ ਹੀ ਪਿਆਰ ਆ। ਮੈਂ ਤਾਂ ਆਲਰੇਡੀ ਫੇਸਬੁੱਕ 'ਤੇ ਹੋਰ ਥਾਵਾਂ 'ਤੇ ਕਈਆਂ ਨੇ ਕਮੈਂਟ ਕੀਤੇ, ਉਹਨਾਂ ਨੂੰ ਦੱਸਿਆ ਉਹ ਹੈ ਹੀ ਨਹੀਂ ਜੋ ਸਾਨੂੰ ਪਿੱਛੇ ਦਰਸਾਉਂਦੇ ਆ ਕਿ ਵੀ ਪਾਕਿਸਤਾਨ ਜਾਓ ਤੇ ਬੜੀ ਪ੍ਰੋਬਲਮ ਆ ਤੇ ਬੜਾ ਖਤਰਾ ਆ। ਇੱਥੇ ਤਾਂ ਜੀ ਆਇਆਂ ਨੂੰ ਆ, ਹਰ ਮੋੜ 'ਤੇ ਵੈਲਕਮ ਆ, ਤੇ ਹਰ ਬੰਦੇ ਵੱਲੋਂ ਨਿੱਘਾ ਪਿਆਰ ਮਿਲਦਾ ਆ। ਤੇ ਹਰ ਇੱਕ ਬੰਦੇ ਨੂੰ ਜੇ ਆਪਣੇ ਪਿੰਡ ਦੇਖਣੇ ਚਾਹੀਦੇ ਆ, ਪਿਛੋਕੜ ਨਾਲ ਜੁੜਨਾ ਚਾਹੀਦਾ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀਆਂ ਰੂਟਸ ਕਿੱਥੇ ਆ, ਤੁਹਾਡਾ ਓਰੀਜਨ ਕੀ ਆ। ਜਦ ਬੰਦੇ ਨੂੰ ਆਪਣੇ ਵਜੂਦ ਦਾ ਹੀ ਨਹੀਂ ਪਤਾ ਤੇ ਉਹਨੇ ਗਾਂਹ ਵੀ ਕੀ ਕਰਨਾ। ਪਿਛੋਕੜ ਪਹਿਲਾਂ ਪਤਾ ਕਰੋ ਤੇ ਫਿਰ ਗਾਂਹ ਉਸ ਹਿਸਾਬ ਦੇ ਨਾਲ ਨਾ ਆਪਣੇ ਆਪ ਨੂੰ ਸੈਟਅਪ ਕਰੋ। ਤੇ ਇਹ ਸਾਰਿਆਂ ਨੂੰ ਹੁਣ ਜਦ ਜਾਊਂਗਾ ਤੇ ਦੱਸੂਗਾ ਕਿ ਵੀ ਇਹ ਤਾਂ ਬੜੀ ਫਰੈਂਡਲੀ ਬੰਦੇ ਆ, ਤੇ ਹਰ ਚੀਜ਼ ਇੱਥੇ ਤੁਹਾਨੂੰ ਜੀ ਆਇਆਂ ਨੂੰ ਆ, ਸਿਰ ਮੱਥੇ ਆ। ਬਹੁਤ ਵਧੀਆ ਗੱਲ ਕੀਤੀ ਜੀ ਰਵੀ ਸਿੰਘ ਬਾਜਵਾ ਹੋਣਾ ਨੇ। ਜਿਹੜਾ ਨਾ ਆਪਣਾ ਪਿਛੋਕੜ ਹੈ ਇਹਨੂੰ ਕਿਸੇ ਹਾਲ ਦੇ ਵਿੱਚ ਵੀ ਨਹੀਂ ਭੁੱਲਣਾ ਚਾਹੀਦਾ ਕਿਸੇ ਵੀ ਇਨਸਾਨ ਨੂੰ, ਚਾਹੇ ਉਹ ਲਹਿੰਦੇ ਦਾ ਆ ਚਾਹੇ ਚੜ੍ਹਦੇ ਦਾ ਆ, ਕਿਉਂਕਿ ਜੜ੍ਹ ਨਾਲ ਜੁੜਨ ਵਾਲਾ ਬੰਦਾ ਜਿਹੜਾ ਨਾ ਸੁੱਕਦਾ ਨਹੀਂ ਹੈਗਾ, ਉਹ ਹਰਾ ਭਰਾ ਹੀ ਰਹਿੰਦਾ ਆ। ਔਰ ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਗੌਰਮੈਂਟਾਂ ਦੋਵਾਂ ਸਾਈਡ ਦੀਆਂ ਜਿਹੜੀਆਂ ਉਹਨਾਂ ਨੂੰ ਅਪੀਲ ਕਰੀ ਦੀ ਆ ਆਪਣੀ ਹਰ ਵੀਡੀਓ ਵਿੱਚ ਕਿ ਥੋੜ੍ਹਾ ਵੀਜ਼ਾ ਪਾਲਿਸੀ ਜਿਹੜੀ ਨਾ ਇਹ ਨਰਮ ਕਰਨ।
ਕਿ ਜਿਹੜੇ ਸੀਨੀਅਰ ਸਿਟੀਜ਼ਨ ਆ ਜਾਂ ਉਹ ਲੋਕ ਜਿਹੜੇ ਖਾਸ਼ਮੰਦ ਆ ਆਪਣੇ ਪਿੱਛੇ ਪਿਛੋਕੜ ਨੂੰ ਦੇਖਣਾ ਚਾਹੁੰਦੇ ਆ, ਮਿਲਣਾ ਚਾਹੁੰਦੇ ਆ, ਤੇ ਉਹਨਾਂ ਨੂੰ ਇਨਸਾਨੀ ਬੁਨਿਆਦਾਂ ਤੇ ਪਿਆਰ ਮੁਹੱਬਤ ਦੀ ਬੁਨਿਆਦਾਂ ਤੇ ਜਿਹੜਾ ਨਾ ਵੀਜ਼ਾ ਇਸ਼ੂ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਜੱਦੀ ਪਿੰਡਾਂ ਨੂੰ ਜਾ ਕੇ ਦੇਖ ਸਕਣ। ਦੂਸਰੀ ਬਾਤ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਜੀ ਕਿ ਆਪਾਂ ਕਦੇ ਵੀ ਕਿਸੇ ਵੀ ਕੌਮ ਨੂੰ ਇਜਤਮਾਹੀ ਤੌਰ ਤੇ ਮਾੜਾ ਨਾ ਕਹੋ, ਕਹਿਣਾ ਹੀ ਨਹੀਂ ਚਾਹੀਦਾ। ਫਰਜ਼ ਕਰ ਲਓ ਕੋਈ ਮੁਸਲਮਾਨ ਆ, ਕੋਈ ਹਿੰਦੂ ਆ, ਸਿੱਖ ਆ, ਅਗਰ ਕੋਈ ਬੰਦਾ ਕੰਮ ਮਾੜਾ ਜਿਹੜਾ ਕਰਦਾ ਨਾ ਆਪਾਂ ਉਹਨੂੰ ਮਾੜਾ ਕਹੀਏ। ਇਹ ਨਹੀਂ ਵੀ ਜੇ ਇੱਕ ਹਿੰਦੂ ਨੇ ਮਾੜਾ ਕੀਤਾ ਤੇ ਪੂਰੀ ਹਿੰਦੂ ਬਰਾਦਰੀ ਨੂੰ ਆਪਾਂ ਮਾੜਾ ਕਹਿਣਾ ਸ਼ੁਰੂ ਕਰ ਦਈਏ, ਜਾਂ ਅਗਰ ਸਿੱਖ ਨੇ ਜਾਂ ਮੁਸਲਮਾਨ ਨੇ ਕਿਸੇ ਇੱਕ ਨੇ ਮਾੜਾ ਕੀਤਾ ਤਾਂ ਉਹਦੇ ਨਾਲ ਉਹਦੇ ਪੂਰੇ ਮਜ਼ਹਬ ਨੂੰ ਆਪਾਂ ਲਪੇਟ 'ਚ ਲੈ ਲਈਏ। ਇਹ ਬਿਲਕੁਲ ਸਰਾਸਰ ਗਲਤ ਗੱਲ ਹੈ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਹਰ ਮਜ਼ਹਬ ਦੇ ਹਰ ਫਿਰਕਿਆਂ ਦੇ ਲੋਕ ਜੁੜੇ ਹੋਏ ਆ, ਜਿਹੜੇ ਜਿਨ੍ਹਾਂ ਵਿੱਚ ਚੰਗੇ ਵੀ ਹੈਗੇ ਮਾੜੇ ਵੀ ਹੈਗੇ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸਭ ਅੱਲਾਹ ਦੇ ਪੈਦਾ ਕੀਤੇ ਹੋਏ ਨੇ ਜੀ, ਸਭ ਜੋ ਵੀ ਇਨਸਾਨ ਹੈ ਉਹ ਅੱਲਾਹ ਦਾ ਪੈਦਾ ਕੀਤਾ, ਅੱਲਾਹ ਦੀ ਮਖਲੂਕ। ਹਾਂਜੀ, ਜੇ ਕੋਈ ਮਾੜਾ ਕਰਦਾ ਤਾਂ ਉਹਨੂੰ ਆਪਣਾ ਤੋਬਾ ਕਰਨੀ ਚਾਹੀਦੀ, ਉਹਨੂੰ ਨਹੀਂ ਇਹ ਮਾੜਾ ਕੰਮ ਕਰਨਾ, ਇਹਨੂੰ ਚੰਗਾ ਕੰਮ ਕਰਨਾ ਚਾਹੀਦਾ। ਬਾਕੀ ਇਹ ਆ ਕਿ ਪਾਕਿਸਤਾਨ ਦੇ ਜਿਹੜੇ ਦਰਵਾਜ਼ੇ ਹਮੇਸ਼ਾ ਆਪਣੇ ਮਹਿਮਾਨਾਂ ਲਈ ਖੁੱਲ੍ਹੇ ਆ। ਪਾਕਿਸਤਾਨ ਦੀ ਗੌਰਮੈਂਟ ਵੱਲੋਂ, ਪਾਕਿਸਤਾਨ ਦੇ ਲੋਕਾਂ ਵੱਲੋਂ ਉਹਨਾਂ ਨੂੰ ਬੇਪਨਾਹ ਪਿਆਰ, ਬੇਪਨਾਹ ਤਹੱਫੁਜ਼ ਜਿਹੜਾ ਮਿਲਦਾ ਆ। ਔਰ ਇਹੀ ਵਜ੍ਹਾ ਹੈ ਕਿ ਹੁਣ ਜਿਹੜੇ ਤਕਰੀਬਨ ਅੱਜ 4-5 ਸਾਲਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਨਾ ਆਪਣਾ ਪਾਕਿਸਤਾਨ ਵਿਜ਼ਿਟ ਕਰਨਾ ਜਿਹੜਾ ਆਪਣੀ ਅਵਲੀਨ ਤਰਜੀਹ ਸਮਝਦੇ ਆ, ਉਹ ਆਉਣਾ ਚਾਹੁੰਦੇ ਆ। ਤੇ ਅਸੀਂ ਇਨਸ਼ਾਅੱਲਾ ਜੀ ਫਿਰ ਕੋਈ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।